ਹੁਣ ਉਹ ਸਾਰੀਆਂ ਚੀਜ਼ਾਂ ਨੂੰ ਪ੍ਰੂਵ ਕਰਨ ਦੇ ਲਈ ਡਾਕੂਮੈਂਟਸ ਦੀ ਜ਼ਰੂਰਤ ਹੁੰਦੀ ਆ, ਸਪੋਰਟਿੰਗ ਡਾਕੂਮੈਂਟਸ ਜਿਹੜੇ ਉਹ ਹੁੰਦੇ ਆ, ਉਹ ਉਹਨਾਂ ਦੇ ਬਾਰੇ ਥੋੜੀ ਜਾਣਕਾਰੀ ਦਿਓ। ਸਪੋਰਟਿੰਗ ਡਾਕੂਮੈਂਟ ਜਿਹੜੇ ਹੁਣ ਕੇਸ ਸਾਡੇ ਕੋਲ ਆਉਂਦੇ ਆ, ਉਹ ਤਾਂ ਇਦਾਂ ਕਿ ਜਿਹੜੇ ਇੰਡੀਆ ਸਟੈਂਪ ਪੇਪਰ ਵਾਲੇ ਹੁੰਦੇ ਆ, ਉੱਤੇ ਲਿਖੇ ਹੁੰਦੇ ਆ ਸਾਰੇ ਸੇਮ ਜੇ ਲਿਖੇ ਹੁੰਦੇ ਆ। ਪੈਰਾਲੀਗਲ ਮੁੰਸ਼ੀ ਕੋਈ ਫੜਿਆ ਹੁੰਦਾ ਇੰਡੀਆ ਜੋ ਗ੍ਰਾਮਰ ਮਿਸਟੇਕ ਵਿੱਚ ਮਾਂ ਦਾ ਐਫੀਡੇਵਿਟ ਵੀ ਉਹੀ, ਪਿਓ ਦਾ ਐਫੀਡੇਵਿਟ ਵੀ ਉਹੀ, ਗਵਾਂਢੀ ਵੀ ਉਹੀ ਕਹਿ ਰਿਹਾ ਹਰੇਕ ਚੀਜ਼ ਕਿ ਇਹਨੂੰ ਫਲਾਣੇ ਨੂੰ ਬਾਜ਼ਾਰ 'ਚ ਕੁੱਟਤਾ, ਇਦਾਂ ਹੋ ਗਿਆ ਉੱਦਾਂ ਹੋ ਗਿਆ। ਸੋ ਪਹਿਲੀ ਗੱਲ ਤਾਂ ਹੈਗੀ ਆ, ਉਹਨੂੰ ਨਕਾਰੋ, ਉਹਦਾ ਕੋਈ ਫਾਇਦਾ ਨਹੀਂ ਆ। ਬੜੀ ਵਾਰੀ ਕਹਿ ਚੁੱਕੇ ਆ, ਆਪਣੇ ਜਿਹੜੇ ਗਵਾਹ ਹੈਗੇ ਆ ਉਹਨਾਂ ਦੇ ਕੋਲੋਂ ਹੱਥੀਂ ਜਿਹੜੀ ਲੈਟਰ ਆ ਉਹ ਲਿਖਾਓ। ਜਿਹੜੀ ਲੈਟਰ ਆ ਉਹਨੇ ਸਿਰਫ ਇਹ ਦੱਸਣਾ ਕਿ ਬੰਦੇ ਨੇ ਕੀ ਵੇਖਿਆ। ਮੈਂ ਇੱਕ ਉਦਾਹਰਨ ਦਿੰਦਾ ਤੁਹਾਨੂੰ। ਹੁਣ ਜੇ ਕਿਸੇ ਨੂੰ ਕੁੱਟ ਪਈ ਆ, ਉਹ ਆਪਣੇ ਘਰੇ ਜਾਂਦਾ, ਰਾਈਟ, ਕੁੱਟ ਉਹਨੂੰ ਬਾਜ਼ਾਰ 'ਚ ਪਈ ਆ। ਹੁਣ ਉਹਦੇ ਮਾਂ ਪਿਓ ਨੇ ਇਹ ਨਹੀਂ ਦੇਖਿਆ ਕਿ ਇਹ ਬੰਦੇ ਨੂੰ ਬਾਜ਼ਾਰ 'ਚ ਕੁੱਟ ਪਈ ਆ ਜਾਂ ਕਿੰਨੇ ਕੁੱਟਿਆ, ਉਹਨਾਂ ਨੇ ਕੁਝ ਨਹੀਂ ਦੇਖਿਆ। ਜਿਹੜਾ ਉਹਨਾਂ ਨੂੰ ਦੇਖਿਆ ਕਿ ਉਹਨਾਂ ਨੂੰ ਇਹੀ ਦੇਖਿਆ ਕਿ ਘਰੇ ਕੌਣ ਲੈ ਕੇ ਆਇਆ ਇਹ ਬੰਦੇ ਨੂੰ, ਕਿੰਨੇ ਜਣੇ ਇਹਦੇ ਨਾਲ ਆਏ, ਕੀ ਇਹਦੀ ਹਾਲਤ ਸੀ, ਕੱਪੜੇ ਕਿੱਦਾਂ ਸੀਗੇ, ਜੁੜੇ ਸੀਗੇ, ਫਟੇ ਸੀਗੇ, ਕਿੱਥੋਂ ਸੱਟ ਲੱਗੀ ਸੀਗੀ, ਕੀ ਇਹਦਾ ਵਿਜ਼ੂਅਲ ਸੀਗਾ। ਹੁਣ ਜਦੋਂ ਬੰਦਾ ਆਪਣੀ ਗਵਾਹੀ ਦਿੰਦਾ ਕਿ ਮੇਰੇ ਨਾਲ ਇਹ ਕੁੱਟਮਾਰ ਹੋਈ ਆ ਤੇ ਇੱਥੇ ਮੇਰੇ ਸੱਟਾਂ ਲੱਗੀਆਂ, ਸਰਕਾਰੀ ਵਕੀਲ ਉਹਨੂੰ ਸਵਾਲ ਪੁੱਛਦੀ ਕਿ ਕਿੱਥੇ ਸੱਟਾਂ ਲੱਗੀਆਂ ਤੇਰੇ, ਦੱਸਦਾ, ਤੇ ਮਾਂ ਪਿਓ ਦਾ ਐਫੀਡੇਵਿਟ ਵੀ ਉਹਨੂੰ ਕਰੈਬੋਰੇਟ ਕਰਦਾ ਕਿ ਯਾਰ ਇਹ ਜਦੋਂ ਆਪਾਂ ਦੇਖਿਆ, ਆਪਾਂ ਆਹ ਚੀਜ਼ ਦੇਖੀ, ਫਿਰ ਆਪਾਂ ਇਹ ਤੋਂ ਪੁੱਛਿਆ, ਇਹਨੇ ਆਹ ਦੱਸਿਆ ਸਾਨੂੰ, ਰਾਈਟ। ਫਿਰ ਉਹ ਤੋਂ ਅੱਗੇ ਡਿਟੇਲ ਕਿ ਇਹਨੂੰ ਕਿਹਨੇ ਬੁਲਾਇਆ, ਰਾਈਟ, ਡਾਕਟਰ ਨੂੰ ਕਿਹਨੇ ਬੁਲਾਇਆ, ਕਿ ਲੈ ਕੇ ਗਏ ਜਾਂ ਕਿੱਦਾਂ। ਤਾਂ ਸੇਮ ਥਿੰਗ ਜਿਹੜੀ ਡਾਕਟਰ ਦੀ ਲੈਟਰ ਆ ਜਾਂ ਐਫੀਡੇਵਿਟ ਆ ਜਾਂ ਜੋ ਵੀ ਆ, ਉਹਦੇ ਵਿੱਚ ਵੀ ਸੇਮ ਕਿ ਹਰੇਕ ਚੀਜ਼ ਜਿਹੜੀ ਤੁਹਾਡੀ ਆ ਕੰਸਿਸਟੈਂਟ ਜੇ ਹੋਊਗੀ। ਜਿਹੜਾ ਗਵਾਹ ਨੇ ਜੋ ਦੇਖਿਆ ਸਿਰਫ ਜੇ ਉਹ 19 ਚੀਜ਼ ਕਰੇ। ਸੋ ਇਹ ਲੈਟਰ ਜਿਹੜੀਆਂ ਹੈਗੀਆਂ ਇਹ ਅੱਧੇ ਪੇਜ, ਇੱਕ ਪੇਜ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀਆਂ। ਸੋ ਜਿਆਦਾ 5 6 ਪੇਜ ਦੇ ਫਜ਼ੂਲ ਹੀ ਐਫੀਡੇਵਿਟ ਜੇ ਲਿਖੀ ਜਾਂਦੇ ਨਾ, ਚੇਪਾ ਜਿਹਾ ਮਾਰੀ ਜਾਂਦੇ, ਉਹਦਾ ਕੋਈ ਫਾਇਦਾ ਨਹੀਂ। ਇਹ ਲੈਟਰ ਤੁਸੀਂ ਆਪ ਲਿਖਾਓ, ਇਹਦੇ ਵਿੱਚ ਤੁਹਾਨੂੰ ਕੋਈ ਵਿਚੋਲਾ ਪਾਉਣ ਦੀ ਲੋੜ ਨਹੀਂ ਹੈਗੀ। ਆਪ ਆਪਣੇ ਘਰਦਿਆਂ ਦੇ ਉੱਤੋਂ ਲੇਮੈਨ ਟਰਮ 'ਚ ਲਿਖਾਓ, ਤੁਹਾਡੀ ਸਟੋਰੀ ਆ, ਤੁਹਾਡੇ ਬਿਆਨ ਆ, ਪੰਜਾਬੀ 'ਚ ਉਹਨੂੰ ਲਿਖਾਓ, ਤੇ ਜਿਹੜਾ ਆਪਣਾ ਟਰਾਂਸਲੇਟਰ ਹੈਗਾ ਉਹ ਤੋਂ ਟਰਾਂਸਲੇਟ ਕਰਾ ਲਓ। ਬਸ ਇੰਨੀ ਚੀਜ਼ ਜਿਹੜੀ ਆ ਚਾਹੀਦੀ ਆ। ਉਹਦੀ ਜ਼ਿਆਦਾ ਵੈਲਿਊ ਆ ਵਰਸਸ ਉਹ ਜਿਹੜੇ ਸਟੂਮ ਪੇਪਰ ਜਿਹੜੇ ਹੈਗੇ ਆ। ਉਹ ਜਿਹੜਾ ਇੰਡੀਆ ਵਾਲੇ ਸਟੂਮ ਪੇਪਰ ਆ, ਉਹਦਾ ਕੋਈ ਮਾਨਾ ਨਹੀਂ ਹੈਗਾ, ਹੈ ਨਾ। ਦੂਜੀ ਚੀਜ਼ ਹੁਣ ਜਿਹੜੇ ਉਹ ਪੁੱਛਦੇ ਆ ਕਿ ਬਈ ਮੈਂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਆ, ਮੈਂ ਇਦਾਂ ਕਰਤਾ ਉੱਦਾਂ ਕਰਤਾ। ਸੋ ਇਦਾਂ ਕਿ ਸਰਕਾਰੀ ਵੀ ਪੁੱਛਦੀ ਕਿ ਡਾਕੂਮੈਂਟ ਤਾਂ ਤੂੰ ਜਮ੍ਹਾਂ ਕਰਾਇਆ ਨਹੀਂ ਕੋਈ ਸੋਸ਼ਲ ਮੀਡੀਆ ਤੇ, ਕੀ ਕੀਤਾ, ਰਾਈਟ। ਤੇਰੇ 20 ਤਾਂ ਤੇਰੇ ਫਾਲੋਅਰ ਆ ਟਵਿੱਟਰ ਤੇ। ਤਾਂ ਇਹ ਹੈ ਕਿ ਜਿਹੜਾ ਐਕਟਿਵ ਆ ਬੰਦਾ, ਉਹੀ ਐਕਟਿਵ ਦੱਸੇ, ਇਹ ਨਹੀਂ ਕਿ ਹਰੇਕ ਬੰਦੇ ਕਿ ਮੈਂ ਸੋਸ਼ਲ ਮੀਡੀਆ ਤੇ ਇਦਾਂ ਕਰਤਾ ਉੱਦਾਂ ਕਰਤਾ। ਸੋ ਹਰੇਕ ਨੂੰ ਹਰੇਕ ਚੀਜ਼ ਦੱਸਣ ਦੀ ਲੋੜ ਨਹੀਂ। ਜਿਹੜਾ ਬੰਦਾ ਹੁਣ ਰੈਲੀਆਂ ਤੇ ਜਾ ਰਿਹਾ, ਉਹ ਆਪਣੀ ਰੈਲੀਆਂ ਦੀ ਫੋਟੋ ਲਾਵੇ। ਜਿਹੜਾ ਬੰਦਾ ਡੋਨੇਸ਼ਨਾਂ ਦੇ ਰਿਹਾ, ਉਹ ਆਪਣੇ ਡੋਨੇਸ਼ਨਾਂ ਦੀ ਫੋਟੋ ਲਾਵੇ। ਹੁਣ ਇੱਕ ਦਾ ਸੀਗਾ, ਉਹ ਕਹਿੰਦੀ ਕਿੰਨੇ ਪੈਸੇ ਭੇਜੇ, ਹਨਾ, ਕਿ ਮੈਂ ਕਿਸਾਨੀ ਅੰਦੋਲਨ 'ਚ ਬੜੇ ਪੈਸੇ ਭੇਜ, ਮੈਂ ਬੜੀ ਵੱਧ ਚੜ ਕੇ ਮਦਦ ਕੀਤੀ, ਮੈਨੂੰ ਬੀਜੇਪੀ ਲੱਭਦੀ ਆ। ਉਹ ਕਹਿੰਦੇ ਕਿੰਨੇ ਪੈਸੇ ਭੇਜੇ, ਕਹਿੰਦਾ 5000 ਰੁਪਏ। ਕਹਿੰਦੀ ਇੰਡੀਆ ਦੇ ਕਿ US ਦੇ? ਉਹ ਕਹਿੰਦਾ ਆਪਣੇ ਇੰਡੀਆ ਦੇ, ਹਨਾ। ਉਹ ਕਹਿੰਦੀ ਤੂੰ $70-80 ਭੇਜੇ ਆ, ਤੈਨੂੰ ਬੀਜੇਪੀ ਨੇ ਕੱਲ ਹੀ ਲੱਭਣਾ, ਰਾਈਟ। ਤੇਰੇ ਤੋਂ ਕਨਵਿੰਸ ਨਹੀਂ ਆਪਾਂ ਹੋ ਰਹੇ ਕਿ ਕੀ ਐਡਾ ਤੂੰ ਹਾਈ ਲੈਵਲ ਦਾ ਕੰਮ ਕੀਤਾ। ਸੋ ਇਦਾਂ ਕਿ ਜੋ ਤੁਹਾਡੀ ਕਹਿਣੀ ਆ ਉਹ ਤੁਹਾਡੀ ਕਰਨੀ ਵੀ ਹੋਣੀ ਚਾਹੀਦੀ ਆ। ਜੇ ਡੋਨੇਸ਼ਨਾਂ ਦਿੰਨੇ ਆ ਤਾਂ ਡੋਨੇਸ਼ਨਾਂ ਦੇ ਬਾਰੇ ਬੋਲੋ, ਤੇ ਬੋਲੋ ਤਾਂ ਹੀ ਜੇ ਡੋਨੇਸ਼ਨ ਐਕਚੁਅਲ 'ਚ ਦਿੰਨੇ ਆ, ਤੁਹਾਡੇ ਕੋਲ ਰਸੀਦਾਂ ਹੈਗੀਆਂ ਮੰਥਲੀ। ਤੇ ਉਹ ਫਿਰ ਕਈ ਵਾਰੀ ਉਹ ਹੁਣ ਜਿਹੜੇ ਆਪਣੇ ਮੈਂ ਇਹ ਨਹੀਂ ਕਹਿ ਰਿਹਾ ਬਾਕੀਆਂ ਦੇ ਕਲਾਇੰਟ, ਮੈਂ ਆਪਣੇ ਖੁਦ ਦੇ ਕਲਾਇੰਟਾਂ ਦੀ ਵੀ ਗੱਲ ਕਰ ਰਿਹਾ ਕਿ ਹੁਣ ਜਿੱਦਾਂ ਨਗਰ ਕੀਰਤਨ ਆ ਜਾਂ ਕੋਈ ਵੀ ਜਾਂਦੇ ਆ, ਹੁਣ ਲੋਕਾਂ ਦਾ ਕੀ ਹੈ ਕਿ ਉਹਨਾਂ ਨੇ ਜਦੋਂ ਤਰੀਕ ਆ ਗਈ, ਕੇਸ ਆ ਗਿਆ, ਉਹਨੇ ਕਹਿਣਾ ਚੱਲ ਇੱਕ ਸਾਲ ਪਹਿਲਾਂ ਵਾਲਾ ਨਾ ਜਿਹੜਾ ਉਹਦੀ ਇਵੈਂਟ ਦੀ ਫੋਟੋ ਆ, ਤਾਂ ਜੱਜ ਪੁੱਛਦਾ ਕਿ 1 ਸਾਲ ਵਾਲੀ ਦੀਆਂ ਬਹੁਤ ਫੋਟੋਆਂ ਦੇਤੀਆਂ, ਇਹ ਤੋਂ ਪਹਿਲੇ ਵਾਲੇ ਜਿਹੜੇ ਇਵੈਂਟ ਹੈਗੇ ਆ 3 ਸਾਲ ਦੇ, ਉਹਦੀ ਫੋਟੋ ਕਿੱਥੇ ਆ? ਤਾਂ ਬੰਦਾ ਜਵਾਬ, ਮੈਂ ਬਿਜ਼ੀ ਸੀਗਾ, ਮੈਂ ਉੱਦਾਂ ਸੀਗਾ। ਜੇ ਉਹ ਕੁਝ ਹੋਰ ਕਹਿਣ ਦੀ ਕੋਸ਼ਿਸ਼ ਕਰਦਾ ਤਾਂ ਜੱਜ ਕਹਿੰਦਾ ਤੂੰ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਮੈਂ ਤੇਰੇ ਤੋਂ ਇਹ ਪੁੱਛਿਆ ਕਿ ਤੂੰ 2022 ਦੀ ਫੋਟੋ ਦੇਤੀ ਨਗਰ ਕੀਰਤਨ ਦੀ, ਆਇਆ ਤੂੰ 15 ਦਾ ਪਿਆ, 16 17 18 19 20 21 ਇਹਦੀਆਂ ਫੋਟੋਆਂ ਕਿੱਥੇ ਹੈਗੀਆਂ ਹਨ? ਸੋ ਹੁਣ ਇਦਾਂ ਕਿ ਤੁਹਾਡੀ ਆਪਣੀ ਗੁੱਡਵਿਲ ਆ ਕਿੰਨੀ। ਤੁਸੀਂ ਹੁਣ ਇਹ ਹੈ ਕਿ ਹਰੇਕ ਬੰਦੇ ਦੀ ਲੈਵਲ ਆਫ ਪਾਰਟਿਸਿਪੇਸ਼ਨ ਡਿਫਰੈਂਟ ਹੁੰਦਾ। ਉਹ ਕੀ ਦੇਖ ਰਿਹਾ? ਉਹ ਇਹ ਦੇਖ ਰਿਹਾ ਕਿ ਕਿਹੜਾ ਬੰਦਾ ਵੱਧ ਚੜ ਕੇ ਪਾਰਟਿਸਿਪੇਟ ਕਰ ਰਿਹਾ, ਕਿਹੜਾ ਨਾਰਮਲੀ ਪਾਰਟਿਸਿਪੇਟ ਕਰ ਰਿਹਾ, ਤੇ ਇਹਦੀ ਪਾਰਟਿਸਿਪੇਸ਼ਨ ਕਰਕੇ ਇਹਨੂੰ ਹੋਰ ਨੁਕਸਾਨ ਜਾਂ ਹੋਰ ਖਤਰਾ ਪੈਦਾ ਹੋਇਆ ਕਿ ਨਹੀਂ ਹੋਇਆ, ਕਿ ਝੂਠ ਬੋਲ ਰਿਹਾ। ਜਿਹੜਾ ਸਾਲਮ ਦਾ ਕੇਸ ਆ ਉਹ ਸਾਰਾ ਇਹ ਆ। ਸੋ ਇਹ ਇਦਾਂ ਨਹੀਂ ਕਿ ਪੇਪਰਾਂ 'ਚ ਸ਼ੇਰ ਬਣ ਜਾਣਾ ਕਿਸੇ ਨੇ। ਸੋ ਇਦਾਂ ਕਿ ਬਹੁਤ ਸਾਰਾ ਜਿਹੜਾ 90%, ਕਈ ਵਾਰੀ ਦੱਸਿਆ ਕਿ ਵਕੀਲ ਦਾ ਰੋਲ 10% ਆ, ਜਿਹੜਾ 90% ਆ ਕੀ ਆ ਉਹ ਤੁਹਾਡਾ ਹੀ ਆ। ਜੀ ਬਿਲਕੁਲ। ਸੋ ਦੇਖੋ, ਡਾਕੂਮੈਂਟਸ ਨੂੰ ਲੈ ਕੇ ਸਾਰੀਆਂ ਚੀਜ਼ਾਂ ਨੂੰ ਦੱਸਦੇ ਹਾਂ। ਬਾਰ-ਬਾਰ ਆਪਾਂ ਇਸ ਲਈ ਦੱਸ ਰਹੇ ਨੇ, ਚਲੋ ਨਵੇਂ ਜਿਹੜੇ ਸਰੋਤੇ ਆ, ਸੁਣਨ ਵਾਲੇ, ਦੇਖਣ ਵਾਲੇ ਜਿਹੜੇ ਉਹ ਜੁੜਦੇ ਰਹਿੰਦੇ, ਉਹਨਾਂ ਨੂੰ ਵੀ ਪਤਾ ਜਿਹੜਾ ਉਹ ਲੱਗ ਜਾਂਦਾ ਆ।
ਰੀਲੋਕੇਸ਼ਨ ਦਾ ਇੱਕ ਬਹੁਤ ਸਵਾਲ ਜਿਹੜਾ ਆ ਅਸਾਈਲਮ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਰਹਿੰਦਾ, ਜਿਹੜਾ ਅਕਸਰ ਇਹ ਪੁੱਛਿਆ ਜਾਂਦਾ ਵੀ ਭਾਈ ਤੁਸੀਂ ਮੁਲਕ ਦੇ ਦੂਜੇ ਹਿੱਸੇ 'ਚ ਜਾ ਕੇ ਕਿਉਂ ਨਹੀਂ ਫਿਰ ਜਿਹੜਾ ਉਹ ਸੈੱਟ ਹੋ ਸਕਦੇ, ਉੱਥੇ ਕੀ ਆ ਫਿਰ ਉਹੀ ਆਧਾਰ ਕਾਰਡ ਪੈਨ ਕਾਰਡ ਦੇ ਨਾਲ ਆਧਾਰ ਕਾਰਡ ਪੈਨ ਕਾਰਡ ਚੱਲ ਰਹੇ ਆ ਸਾਡੇ ਕੋਲ ਵੀ। ਮੈਂ ਕਿਹਾ ਆਪਣੇ ਸਾਡੇ ਭਾਜੀ ਇਦਾਂ ਦੇ ਵੀ ਆ ਕਿ ਲੋਕਾਂ ਨੇ ਦੂਜਿਆਂ ਤੋਂ ਕੇਸ ਲੜਾ ਕੇ ਸਾਨੂੰ ਫੋਨ ਕਰਕੇ ਇੱਕ ਧੰਨਵਾਦ ਕਹਿਤਾ ਕਿ ਭਾਈ ਤੁਸੀਂ ਪਹਿਲੇ ਬੰਦੇ ਸੀ ਜਿਹਨੇ ਦੱਸਿਆ ਕਿ ਆਹ ਆਰਗੂਮੈਂਟ ਆ ਸਿੰਘ ਵਰਸਸ ਵਿਟੇਕਰ ਚਾਹ ਹੋਇਆ ਕਿ ਮੈਂ ਆਪਣੇ ਮੰਗ ਨਹੀਂ ਛੱਡ ਸਕਦਾ। ਵਿੱਚ ਕਈ ਆਪਣੇ ਕਲਾਇੰਟ ਵੀ ਆ 50% ਤੋਂ ਉੱਤੇ ਹੋਣਗੇ ਜਿਹੜੇ ਉਹੀ ਆਧਾਰ ਕਾਰਡ ਮੇਰੇ ਟਰੇਸ ਕਰ ਲੈਂਦੇ, ਮੇਰੀ ਆਈਡੀ ਟਰੇਸ ਕਰ ਲੈਂਦੇ, ਮੈਨੂੰ ਕਰੈਕਟਰ ਸਰਟੀਫਿਕੇਟ ਚਾਹੀਦਾ, ਪੁਲਿਸ ਤੋਂ ਬੈਕਗ੍ਰਾਉਂਡ ਚੈੱਕ ਚਾਹੀਦਾ, ਘਰ ਲੈਣ ਲਈ ਉਹ ਲੈਣ ਲਈ ਮੈਂ ਜਾ ਨਹੀਂ ਸਕਦਾ, ਮੈਨੂੰ ਨੌਲੇਜ ਨਹੀਂ ਲੈਂਗੁਏਜ ਦੀ, ਮੈਂ ਖੇਤੀਬਾੜੀ ਕਿੱਦਾਂ ਕਰੂੰਗਾ। ਉਹ ਸਿੱਧੇ ਉਹੀ ਕਹਿੰਦੇ ਕਿ ਭਾਈ ਤੂੰ ਅਮਰੀਕਾ ਵੀ ਆਇਆ ਵਾ, ਇੱਥੇ ਆ ਕੇ ਵੀ ਤਾਂ ਤੂੰ ਇੰਗਲਿਸ਼ ਸਿੱਖੀ ਆ ਜਿਹੜੀ ਤੇਰੀ ਭਾਸ਼ਾ ਹੀ ਨਹੀਂ ਹੈਗੀ, ਤੇ ਇੱਥੇ ਆ ਕੇ ਵੀ ਤਾਂ ਤੂੰ ਜਿਹੜਾ ਖੇਤੀਬਾੜੀ ਛੱਡ ਕੇ ਟਰੱਕ ਚਲਾ ਰਿਹਾ, ਤੇਰੀ ਇਹ ਆਰਗੂਮੈਂਟ ਆਪਾਂ ਨਹੀਂ ਮੰਨ ਸਕਦੇ। ਜੱਜ ਲਿਖ ਕੇ ਕਈ ਉਹਨਾਂ ਨੇ ਡਿਸਾਈਡਡ ਕੇਸ ਕੀਤੇ ਹੋਏ ਕਿ ਜਿਹੜੀ ਤੁਹਾਡੀ ਜੇ ਆਹ ਆਰਗੂਮੈਂਟ ਆ ਕਿ ਮੈਨੂੰ ਬੜੀ ਕਠਿਨਾਈ ਹੋਣੀ ਆ, ਉਹ ਤਾਂ ਤੁਹਾਡੀ ਚੱਲਣੀ ਕੋਈ ਨਹੀਂ। ਤੇ ਰੀਲੋਕੇਸ਼ਨ ਦੀ ਆਪਣੀ ਜਿਹੜੀ ਆਰਗੂਮੈਂਟ ਆਪਾਂ ਇੱਕ ਇਹੀ, ਜੇ ਤੁਸੀਂ ਸਰਚ ਕਰੋ ਸਾਡਾ ਨਾਮ YouTube ਤੇ ਰੀਲੋਕੇਸ਼ਨ ਪਾਓ, 2-2.5 ਘੰਟੇ ਦਾ ਉਹਦੇ ਉੱਤੇ ਸ਼ੋਅ ਕੀਤਾ ਹੋਇਆ ਵਾ ਜੀ। ਹੁਣ ਕਿ ਟਿਕਟੌਕ ਵਗੈਰਾ ਇੱਧਰ ਉੱਧਰ ਸਾਰੀਆਂ ਰੀਲੋਕੇਸ਼ਨ ਦੀਆਂ ਕਾਫੀ ਵੀਡੀਓਜ਼ ਹੈਗੀਆਂ। ਜਿਹੜਾ ਇੰਟਰਸਟਿਡ ਆ ਉਹ ਜਾ ਕੇ ਸੁਣ ਲਵੇ, ਉਹਨੂੰ ਡਿਟੇਲ ਦੇ ਵਿੱਚ ਦੋਨੋਂ ਕੇਸ ਸਿੰਘ ਵਰਸਸ ਗਾਰਲੈਂਡ, ਸਿੰਘ ਵਰਸਸ ਵਿਟੇਕਰ ਪੂਰੀ ਡਿਟੇਲ 'ਚ ਡਿਸਕਸ ਕੀਤਾ ਹੋਇਆ। ਤੇ ਜਿਹਨਾਂ ਨੂੰ ਕੋਈ ਸਵਾਲ ਜਵਾਬ ਆ ਉਹ ਸਾਨੂੰ ਫੋਨ ਕਰਕੇ ਪੁੱਛ ਲਵੇ ਰੇਡੀਓ ਸ਼ੋਅ ਤੇ ਕਿੱਦਾਂ। ਤੇ ਬਾਕੀ ਇਹ ਹੈ ਕਿ ਰੀਲੋਕੇਸ਼ਨ ਵਾਲਾ ਹੁਣ ਦੁਬਾਰਾ ਸੇਮ ਮੁੱਦਾ ਵੀ ਜਿਹੜੇ ਹੁਣ ਸਾਡੇ ਨਾਲ ਰੋਜ਼ ਜੁੜਿਆ ਉਹਨੇ ਕਹਿਣਾ ਯਾਰ ਰੋਜ਼ ਹੀ ਸੇਮ ਹੀ ਗੱਲ ਰੀਲੋਕੇਸ਼ਨ ਦੀ ਕਰ ਦਿੰਦੇ ਆ। ਪਰ ਇਦਾਂ ਕਿ ਸਾਨੂੰ ਵੀ ਬੜੀ ਫਰਸਟ੍ਰੇਸ਼ਨ ਹੁੰਦੀ। ਮੇਰੇ ਖੁਦ ਦੇ ਮੈਂ ਬੈਠਾ ਉੱਥੇ ਮੇਰੀ ਆਈਡੀ ਫੜ ਲੂਗੇ, ਮੇਰਾ ਆਧਾਰ ਕਾਰਡ ਫੜ ਲੂਗੇ। ਕਈ ਇਹਨਾਂ ਤੋਂ ਉਹਨੂੰ ਪੁੱਛਦੇ ਕਿ ਯਾਰ ਤੂੰ ਆਧਾਰ ਕਾਰਡ ਬਣਾਇਆ ਵਾ, ਬੰਦੇ ਨੇ ਆਧਾਰ ਕਾਰਡ ਹੀ ਨਹੀਂ ਬਣਾਇਆ, ਉਹਨੂੰ ਉਹ ਕਹਿੰਦਾ ਮੈਨੂੰ ਆਧਾਰ ਕਾਰਡ ਤੋਂ ਟਰੇਸ ਕਰ ਲੂਗੇ, ਕਹਿੰਦੀ ਆਧਾਰ ਕਾਰਡ ਦੀ ਕਾਪੀ ਦਿੱਤੀ ਨਹੀਂ। ਟਰੇਸ ਕਿੱਦਾਂ ਹੋ ਜਾਊਗਾ ਜਦੋਂ ਬਣਾਇਆ ਹੀ ਨਹੀਂ। ਫਿਰ ਇਹ ਸਾਰੀਆਂ ਚੀਜ਼ਾਂ ਆ। ਅੱਛਾ, ਤੁਸੀਂ ਡਿਮੀਨਰ ਦੀ ਗੱਲ ਕਰਦੇ ਸੀਗੇ। ਇੱਕ ਤਾਂ ਸਭ ਤੋਂ ਪਹਿਲਾਂ ਇਹ ਦੱਸੋ ਵੀ ਅੱਜ ਕੱਲ੍ਹ ਕੇਸ ਇਨ ਕੋਰਟ ਚੱਲ ਰਹੇ ਆ ਕਿ ਵੈਬਐਕਸ ਜ਼ਿਆਦਾ ਚੱਲਦੇ ਆ? ਭਾਜੀ ਜ਼ਿਆਦਾਤਰ ਵੈਬਐਕਸ ਹੀ ਆ, ਪਰ ਹੁਣ ਸਾਨੂੰ ਆ ਜਿਹੜੇ ਸੈਂਟਾ ਇਹਨਾਂ ਵਾਲੇ ਆ, ਇਹ ਤਾਂ ਮੈਂ ਹੁਣ ਕੋਰਟਾਂ ਨੇ ਦੁਖੀ ਕਰਤਾ। ਹੁਣ ਤਾਂ ਜੱਜ ਆ ਜਾਓ, ਆ ਕੇ ਬਸ ਤਮਾਸ਼ਾ ਜਿਹਾ ਕਰਕੇ 10 ਮਿੰਟ 'ਚ ਕੇਸ ਡਿਸਮਿਸ ਕਰ ਦਿੰਦੇ। ਬੰਦਾ ਹੁਣ ਜਾਵੇ ਅਜੇ ਵੀ ਪੀਡੀ ਉੱਥੇ ਮਤਲਬ ਧੜ ਦੇ ਰਹੇ, ਧੜ ਪੀਡੀ ਦੇ ਰਹੇ ਆ, ਗੱਲ ਨਹੀਂ ਬਾਤ ਨਹੀਂ। ਅੱਛਾ। ਤੇ ਇੱਕ ਕੇਸ ਸਾਡਾ ਹੁਣ ਫਰਵਰੀ 'ਚ ਆ ਰਿਹਾ, ਉਹਦਾ ਸਾਰਾ ਸਮਿਟ ਹੋ ਗਿਆ। ਮਾਸਟਰ ਤੋਂ ਬਾਅਦ ਉਹਨਾਂ ਨੇ ਇੰਡੀਵਿਜੂਅਲ ਪਾਤੀ ਸੀਗੀ। ਉਹਦਾ ਮੇਰੇ ਖਿਆਲ ਏਦਾਂ ਸੀਗਾ ਕਿ ਉਹਦੇ ਵਿੱਚ ਉਹਨੂੰ ਪੀਡੀ ਚਾਹੀਦੀ ਸੀਗੀ, ਮਾਸਟਰ ਦੇ ਤੇ ਪੀਡੀ ਮੰਗੀ, ਕਹਿੰਦੇ ਆਪਾਂ ਪੀਡੀ ਦੇਣੀ ਨਹੀਂ। ਏਦਾਂ ਵੀ ਹੈਗਾ, ਜਿਹਨੂੰ ਜੋ ਚਾਹੀਦਾ ਉਹਨੂੰ ਉਹ ਦੇਣਾ ਨਹੀਂ, ਉਲਟ ਜਿਹੜਾ ਕੰਮ ਕਰਨਾ ਹੈ। ਹੁਣ ਬੈਠੀ ਸਰਕਾਰੀ ਵਕੀਲ ਜਿਹੜਾ ਪੀਡੀ ਮੰਗਿਆ ਉਹਨੂੰ ਕਹਿੰਦੀ ਮੈਂ ਨਹੀਂ ਦੇਣੀ, ਜਿਹੜਾ ਕਹਿੰਦਾ ਮੈਂ ਕੇਸ ਲੜਨਾ ਵਾ ਉਹਨੂੰ ਕਹਿੰਦੀ ਇਹਨੂੰ ਪੀਡੀ ਦੇ ਦਿਓ। ਫਿਰ ਹੁਣ ਉਲਟਾ ਹੀ ਜਾ ਕੇ ਕਹਿਣਾ ਪੈਣਾ ਵਕੀਲ ਨੂੰ, ਲੱਗਦਾ ਉੱਥੇ ਜਾ ਕੇ। ਤੇ ਫਿਰ ਉੱਥੇ ਹੁਣ ਜਦੋਂ ਉੱਥੇ ਚਾਹੇ ਵੈਬਐਕਸ ਤੇ ਵੀ ਆ, ਚਾਹੇ ਤੁਸੀਂ ਇਨ ਕੋਰਟ ਆ, ਡਿਮੀਨਰ ਬਹੁਤ ਮੈਟਰ ਕਰਦਾ ਆ, ਤੁਹਾਡਾ ਟਾਇਰ ਬਹੁਤ ਮੈਟਰ ਕਰਦਾ ਆ। ਉਹ ਉਸ ਚੀਜ਼ ਦੇ ਉੱਤੇ ਜੇ ਤੁਸੀਂ ਦੱਸਦਾ ਜਿਹੜੀ ਮੇਰੀ ਆਬਜ਼ਰਵੇਸ਼ਨ ਆ। ਹੁਣ ਜਿਹੜਾ ਓਰੀਗਨ ਦਾ ਕੋਰਟ ਆ, ਉਹ ਕਹਿੰਦਾ ਜਿਹੜਾ ਕਲਾਇੰਟ ਆ ਉਹ ਉੱਥੇ ਜਾਵੇ ਹਨਾ, ਇਨ ਪਰਸਨ ਜ਼ਿਆਦਾਤਰ। ਤੇ ਕਿਉਂਕਿ ਉਹਨਾਂ ਨੂੰ ਲੱਗਦਾ ਇਹ ਫਰਾਡ ਆ ਕੇਸ ਸਾਰੇ। ਤੇ ਕਈ ਵਾਰੀ ਉਹ ਵਕੀਲ ਨੂੰ ਉਹ ਹਮੇਸ਼ਾ ਗ੍ਰਾਂਟ ਕਰ ਦਿੰਦੇ ਆ। ਤੇ ਜੇ ਕਲਾਇੰਟ ਆਪਣਾ ਓਰੀਗਨ ਤੋਂ ਬਾਹਰ ਆ, ਉਹਨੂੰ ਵੀ ਉਹ ਵੈਬਐਕਸ ਗ੍ਰਾਂਟ ਕਰ ਦਿੰਦੇ ਆ, ਕਿਉਂਕਿ ਬੰਦਾ ਇਹ ਕਹਿ ਰਿਹਾ ਕਿ ਮੈਂ ਆ ਨਹੀਂ ਸਕਦਾ। ਫਿਰ ਉਹ ਜੱਜਾਂ ਨੇ ਹਿਸਾਬ ਕਿਤਾਬ ਲਾਇਆ ਹੋਇਆ ਆਪਣਾ ਕਿ ਇਹਨਾਂ ਨੂੰ ਕੋਈ ਬਹਾਨਾ ਨਹੀਂ ਦੇਣਾ ਕਿ ਕੱਲ ਨੂੰ ਅਪੀਲ ਤੇ ਜਿੱਤ ਜਾਣ ਇਹ। ਸੋ ਓਰੀਗਨ ਕੋਰਟ ਦਾ ਇਦਾਂ ਕਿ ਜਿਹੜਾ ਓਰੀਗਨ 'ਚ ਰਹਿੰਦਾ ਉਹਨੂੰ ਉਹਨਾਂ ਨੇ ਬੁਲਾਣਾ, ਜਿਹੜਾ ਬਾਹਰ ਰਹਿੰਦਾ ਉਹਨੂੰ ਵੈਬਐਕਸ ਉਹਨਾਂ ਨੇ ਗ੍ਰਾਂਟ ਕਰ ਦੇਣੀ ਆ। ਵਕੀਲ ਨੂੰ ਹਮੇਸ਼ਾ ਉਹ ਵੈਬਐਕਸ ਗ੍ਰਾਂਟ ਕਰ ਦਿੰਦੇ ਆ ਤਕਰੀਬਨ। ਠੀਕ ਹੈ। ਜਿੰਨੇ ਵੀ ਤਕਰੀਬਨ ਕੋਰਟ ਹੈਗੇ ਆ ਸਾਰੇ, ਜਿਹੜੇ ਜੱਜਾਂ ਨੇ ਤਕਰੀਬਨ ਜਿਹੜੇ ਸਾਰੇ ਜੱਜ ਆ, ਵਕੀਲ ਨੂੰ ਹਮੇਸ਼ਾ ਵੈਬਐਕਸ ਉਹ ਗ੍ਰਾਂਟ ਕਰ ਦਿੰਦੇ ਆ। ਤੇ ਜਿਹੜਾ ਕਲਾਇੰਟ ਆ, ਕਈ ਕੇਸਾਂ ਦੇ ਵਿੱਚ ਜੱਜ ਕਹਿੰਦਾ ਕਿ ਕਲਾਇੰਟ ਮੇਰੇ ਸਾਹਮਣੇ, ਰਿਸਪੋਂਡੈਂਟ ਕਹਿੰਦੇ ਆ, ਕਲਾਇੰਟ ਕਹਿ ਰਿਹਾ, ਰਿਸਪੋਂਡੈਂਟ ਜਿਹੜਾ ਸਾਹਮਣੇ ਆ ਕੇ ਬੈਠੇ। ਤੇ ਕਈ ਹੁਣ ਜਿਹੜੇ ਜੱਜ ਆ ਉਹ ਸੈਨ ਫਰਾਂਸਿਸਕੋ ਦੇ ਇੱਕ ਦੋ, ਉਹਨਾਂ ਦਾ ਜਿੱਦਾਂ ਕਹਿ ਲਓ ਕਿ ਆਪ ਹੀ ਕਹਿ ਦਿੰਦੇ ਕਿ ਆਪਾਂ 올ਡ ਸਕੂਲ, ਆਪਾਂ ਚਾਹੁੰਦੇ ਹਾਂ ਕਿ ਸਾਰੇ ਜਾਣੇ ਸਾਹਮਣੇ ਆ ਕੇ ਬੈਠਣ। 2-3 ਹਫ਼ਤੇ ਪਹਿਲਾਂ ਸੀਗਾ, ਜਸਟਿਨ ਪ੍ਰਾਈਸ ਸੀਗਾ ਮੇਰੇ ਖਿਆਲ ਜੱਜ, ਤੇ ਕਹਿੰਦਾ ਜਦੋਂ ਤੋਂ ਕਹਿੰਦਾ ਕੋਵਿਡ ਆ, ਅੱਜ ਕਹਿੰਦਾ ਪਹਿਲੀ ਵਾਰੀ ਕਹਿੰਦਾ ਮੇਰੇ ਕੋਰਟ 'ਚ ਹੋਇਆ ਕਿ ਗਵਾਹ ਵੀ ਮੌਜੂਦ ਆ, ਵਕੀਲ ਵੀ ਮੌਜੂਦ ਆ, ਸਰਕਾਰੀ ਵਕੀਲ ਵੀ ਮੌਜੂਦ ਆ, ਇੰਟਰਪ੍ਰੇਟਰ ਵੀ ਮੌਜੂਦ ਆ, ਤੇ ਸਾਰਾ ਕੋਰਟ ਰੂਮ ਆ। ਤੇ ਕਹਿੰਦਾ ਮੇਰੀ ਪ੍ਰੈਫਰੈਂਸ ਜਿਹੜੀ ਹੈ ਇਹੀ ਹੈ ਹਨਾ। ਠੀਕ ਹੈ। ਤੇ ਇਦਾਂ ਮਿਕਸ ਬੈਗ ਆ, ਪਰ ਅਜੇ ਵੀ ਵੈਬਐਕਸ ਜੇ ਰਵੇ ਤਾਂ ਵਧੀਆ ਸਾਰਿਆਂ ਲਈ, ਕਿਉਂਕਿ ਵੈਬਐਕਸ ਇਹ ਹੈ ਕਿ ਜਿਹੜਾ ਕਲਾਇੰਟ ਆ ਉਹ ਕੰਪਿਊਟਰ 'ਚ ਜਦੋਂ ਜੱਜ ਨੂੰ ਦੇਖਦਾ ਤੇ ਨਰਵਸ ਘੱਟ ਹੁੰਦਾ। ਜਦੋਂ ਕੋਰਟ 'ਚ ਜਾਂਦਾ, ਉੱਥੇ ਤੁਹਾਨੂੰ ਪਤਾ ਸਿੰਘਾਸਨ ਤੇ ਬੈਠੇ ਹੋਏ ਜੱਜ ਸਾਹਿਬ, ਸਰਕਾਰੀ ਵਕੀਲ, ਮਾਈਕ ਮੂਈਕ ਲੱਗੇ ਹੋਏ ਸਾਰੇ,
ਤੇ ਜੱਜ ਪੂਰਾ ਬੰਦੇ ਵੱਲ ਹੀ ਧਿਆਨ ਹੁੰਦਾ ਤੇ ਬੰਦੇ ਥੋੜੇ ਨਰਵਸਨੈਸ ਦਾ ਲੈਵਲ ਆ ਜਿਹੜਾ ਕੋਰਟ ਦੇ ਵਿੱਚ ਮੇਰੇ ਹਿਸਾਬ ਨਾਲ ਜ਼ਿਆਦਾ ਹੁੰਦਾ ਤੇ ਜਿਹੜਾ ਵੈਬਐਕਸ ਤੇ ਕਰਦੇ ਆ ਕੰਪਿਊਟਰ 'ਚ ਉਹਦੇ ਵਿੱਚ ਏਦਾਂ ਬੰਦੇ ਨੂੰ ਅੱਖ ਨਾਲ ਅੱਖ ਮਿਲਾਉਣ ਦੀ ਜੱਜ ਦੀ ਲੋੜ ਨਹੀਂ, ਉਹ ਕੰਪਿਊਟਰ ਸਕਰੀਨ ਵੱਲ ਜੇ ਕਿਤੇ ਵੀ ਦੇਖਦਾ ਐਜ਼ ਲੌਂਗ ਐਜ਼ ਉਹਨੂੰ ਮਤਲਬ ਜੱਜ ਨਾਲ ਉਹਦਾ ਡਾਇਰੈਕਟ ਜਿਹੜਾ ਟੱਕਰਾ ਨਹੀਂ ਹੁੰਦਾ ਤਾਂ ਕਈ ਲੋਕੀ ਵਧੀਆ ਪਰਫਾਰਮ ਕਰਦੇ ਆ ਮੇਰੇ ਹਿਸਾਬ ਨਾਲ।